ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਵਿਚਲੇ ਕਾਲਿਆਂ ਵਾਲੇ ਖੂਹ ਦਾ ਬੜਾ ਜ਼ਿਕਰ ਹੋ ਰਿਹਾ ਹੈ। ਉਹਨਾਂ ਨੂੰ ਸ਼ਹੀਦ ਦਾ ਰੁਤਬਾ ਵੀ ਦੇ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਯਾਦਗਾਰ ਬਣਾਉਣ ਦੀ ਵੀ ਗੱਲ ਹੋ ਰਹੀ ਹੈ। ਪਰ ਕਿਸੇ ਨੇ ਵੀ ਇਤਿਹਾਸਿਕ ਤੱਥ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਤਾਂ ਉਹੀ ਪੂਰਬੀ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਫੌਜ ਵਿੱਚ ਆ ਕੇ 1846 ਵਿੱਚ ਪੰਜਾਬ ਨੂੰ ਗੁਲਾਮ ਬਣਾਇਆ ਸੀ। ਅਸੀਂ ਸਿੱਖ ਸ਼ਹੀਦਾਂ ਨੂੰ ਤਾਂ ਮਾਨਤਾ ਦੇਣ ਨੂੰ ਤਿਆਰ ਨਹੀਂ, ਪਰ ਦੂਸਰੇ ਪਾਸੇ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਇਸ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰਮੁੱਖ ਇਤਿਹਾਸਕਾਰ ਤੇ ਸਿੱਖ ਸਕਾਲਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ। ਯਾਦ ਰਹੇ ਸਭ ਤੋਂ ਪਹਿਲਾਂ ਇਸ ਕਾਲਿਆਂ ਵਾਲੇ ਖੂਹ ਦੀ ਸੱਚਾਈ ਨੂੰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਡਾਕਟਰ ਕਿਰਪਾਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਨਤਾ ਦੇ ਸਾਹਮਣੇ ਲਿਆਂਦਾ ਸੀ। ਅੱਜ ਚੰਡੀਗੜ੍ਹ ਤੋਂ ਡਾਕਟਰ ਢਿੱਲੋਂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਹਨ। ਆਓ ਇਹਨਾਂ ਤੋਂ ਇਸ ਕਾਲਿਆਂ ਵਾਲੇ ਖੂਹ ਦੀ ਸੱਚਾਈ ਜਾਣਦੇ ਹਾਂ। ਜੀ ਢਿੱਲੋਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਅਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਤਹਿਸੀਲ ਅਜਨਾਲਾ ਵਿਖੇ ਕਾਲਿਆਂ ਵਾਲੇ ਖੂਹ ਨੂੰ ਸ਼ਹੀਦੀ ਖੂਹ ਬਣਾ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਇਹ ਐਲਾਨ ਵੀ ਕੀਤਾ ਹੈ ਕਿ ਉੱਥੇ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ। ਇਹ ਤੱਥ ਵੀ ਸਾਹਮਣੇ ਆਏ ਹਨ ਕਿ 1857 ਵਿੱਚ ਮਾਰੇ ਜਾਣ ਵਾਲੇ ਇਹ ਪੂਰਬੀ ਉਹੀ ਸਨ ਜਿਨ੍ਹਾਂ ਨੇ 1846 ਵਿੱਚ ਸਿੱਖਾਂ ਦੇ ਖਿਲਾਫ ਸਵਰਾਵਾਂ ਦੀ ਲੜਾਈ ਅੰਗਰੇਜ਼ੀ ਫੌਜ ਵੱਲੋਂ ਲੜੀ ਸੀ ਅਤੇ ਪੰਜਾਬੀਆਂ ਤੇ ਬੜਾ ਜ਼ੁਲਮ ਕੀਤਾ ਸੀ। ਡਾਕਟਰ ਸਾਹਿਬ, ਇਸ ਕਾਲਿਆਂ ਵਾਲੇ ਖੂਹ ਦੀ ਸੱਚਾਈ ਅਗਲੇ 15 ਮਿੰਟ ਵਿੱਚ ਪੂਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨਾਲ ਅੱਜ ਸਾਂਝੀ ਕਰੋ। ਹਾਂਜੀ, ਗੱਲ ਇਹ ਹੈ ਜੀ, ਇਹ ਜਿਹੜੀ ਖੁਦਾਈ ਕੀਤੀ ਹੈ ਇਹ ਅਨਪ੍ਰੋਫੈਸ਼ਨਲ ਬੰਦਿਆਂ ਨੇ ਕੀਤੀ ਹੈ। ਇਹ ਖੁਦਾਈ ਹੋਣੀ ਚਾਹੀਦੀ ਸੀ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਵਿੱਚੋਂ। ਜੀ ਬਿਲਕੁਲ। ਆਰਕੀਓਲੋਜੀ ਦਾ ਡਿਪਾਰਟਮੈਂਟ ਪੰਜਾਬ ਗਵਰਨਮੈਂਟ ਦਾ ਵੀ ਹੈ, ਆਰਕੀਓਲੋਜੀ ਦਾ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਦਾ ਵੀ ਹੈ, ਔਰ ਡਿਪਾਰਟਮੈਂਟ ਆਫ ਆਰਕੀਓਲੋਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਹੈ। ਇਹਨਾਂ ਨੇ ਕੱਲ ਹੀ ਇਸ ਤਰ੍ਹਾਂ ਇੱਕ ਟੀਵੀ ਚੈਨਲ ਦੇ ਉੱਤੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਸੁਰਿੰਦਰ ਕੋਚਰ ਦੇ ਨਾਲ ਕਿ ਭਾਈ ਇਹ ਤੁਸੀਂ ਉਹਨਾਂ ਨੂੰ ਅਪਰੋਚ ਕਿਉਂ ਨਹੀਂ ਕੀਤਾ ਐਕਸਕੇਵੇਸ਼ਨ ਕਰਨ ਤੋਂ ਪਹਿਲਾਂ। ਉਹ ਕਹਿੰਦੇ ਜੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ, ਜੇ ਗੱਲ ਨਹੀਂ ਸੁਣੀ ਤੁਹਾਨੂੰ ਹਾਈ ਕੋਰਟ ਜਾਣਾ ਚਾਹੀਦਾ ਸੀ, ਹਾਈ ਕੋਰਟ ਦਾ ਆਦੇਸ਼ ਉਹਨਾਂ ਨੂੰ ਦਿਵਾਉਣਾ ਚਾਹੀਦਾ ਸੀ ਵੀ ਜਾ ਕੇ ਤੁਸੀਂ ਉਸਦੀ ਐਕਸਕੇਵੇਸ਼ਨ ਕਰੋ ਪ੍ਰੋਫੈਸ਼ਨਲ ਤਰੀਕੇ ਨਾਲ। ਇਹ ਸਾਰੀ ਜਿਹੜੀ ਕਾਰਵਾਈ ਹੋਈ ਆ ਇਹ ਬਿਲਕੁਲ ਹੈਪਹੈਜ਼ਰਡ ਤਰੀਕੇ ਨਾਲ ਹੋਈ ਆ। ਇੱਕ ਝੂਠੀ ਤੇ ਛੋਟੀ ਜਿਹੀ ਸ਼ੋਹਰਤ ਲੈਣ ਲਈ ਕੁਝ ਬੰਦਿਆਂ ਨੇ ਇਸ ਦੀ ਅਨਸਕਿਲਡ ਤਰੀਕੇ ਨਾਲ ਇਸ ਦੀ ਐਕਸਕੇਵੇਸ਼ਨ ਕਰਕੇ ਸਾਰਾ ਰਾਮ ਰੌਲਾ ਪੈ ਗਿਆ ਇਸ ਗੱਲ ਦੇ ਉੱਤੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਜਿਹੜੀ ਜੋ ਕੁਝ ਹਾਦਸਾ ਹੋਇਆ ਉਸ ਹਾਦਸੇ ਦੀ ਸੱਚਾਈ ਤੱਕ ਕਿਸ ਤਰ੍ਹਾਂ ਪਹੁੰਚਿਆ ਜਾਵੇ। ਉਹ ਬੰਦੇ ਕੌਣ ਸੀ ਜਿਹੜੇ ਮਾਰੇ ਗਏ, ਕਿੱਥੋਂ ਆਏ, ਕੀ ਉਹਨਾਂ ਦਾ ਝਗੜਾ ਜੋ ਵੀ ਕਲੈਸ਼ ਹੋਇਆ ਕਿਉਂ ਹੋਇਆ, ਉਸ ਦੇ ਵਿੱਚ ਆਰਾਮ ਮੈਂ ਇਹ ਗੱਲ ਕਹੀ ਸੀ ਨੈਸ਼ਨਲ ਆਰਕਾਈਵ ਦਿੱਲੀ ਦੇ ਵਿੱਚ ਬਹੁਤ ਸਾਰਾ ਮਟੀਰੀਅਲ ਹੋਏਗਾ। ਔਰ ਉਸੇ ਤਰੀਕੇ ਨਾਲ ਬ੍ਰਿਟਿਸ਼ ਮਿਊਜ਼ੀਅਮ ਲੰਡਨ ਦੇ ਵਿੱਚ, ਇੰਡੀਆ ਆਫਿਸ ਲਾਇਬ੍ਰੇਰੀ ਲੰਡਨ ਦੇ ਵਿੱਚ, ਸਟੇਟ ਆਰਕਾਈਵ ਚੰਡੀਗੜ੍ਹ ਦੇ ਵਿੱਚ, ਸਟੇਟ ਆਰਕਾਈਵ ਜਿਹੜੀ ਆ ਪਾਕਿਸਤਾਨ ਗਵਰਨਮੈਂਟ ਦੀ ਉਹਦੇ ਵਿੱਚ ਬਹੁਤ ਸਾਰਾ ਐਵੀਡੈਂਸ ਹੋਏਗਾ। ਜੇ ਉਹ ਕੋਈ ਵੀ ਇਤਿਹਾਸਕਾਰ ਇਸ ਗੱਲ ਦੀ ਸੱਚਾਈ ਤੱਕ ਜਾਣਾ ਚਾਹੁੰਦਾ ਉਸ ਨੂੰ 5-10 ਸਾਲ ਲਾ ਕੇ ਇਹ ਸਾਰੇ ਐਵੀਡੈਂਸਿਸ ਦੇਖਣੇ ਚਾਹੀਦੇ ਹੈ। ਔਰ ਐਵੀਡੈਂਸਿਸ ਦੇਖਣ ਤੋਂ ਬਾਅਦ ਉਸ ਦੇ ਉੱਤੇ ਇੱਕ ਦਸਤਾਵੇਜ਼, ਇੱਕ ਬਹੁਤ ਵਧੀਆ ਕਿਤਾਬ ਲਿਖਣੀ ਚਾਹੀਦੀ ਹੈ ਤਾਂ ਕਿ ਉਸ ਦੀ ਸਾਰੀ ਦੀ ਛਾਣਬੀਨ ਕਰਕੇ ਲੋਕਾਂ ਦੇ ਸਾਹਮਣੇ ਇੱਕ ਸੱਚਾਈ ਲਿਆਂਦੀ ਜਾਵੇ। ਇਸ ਤਰੀਕੇ ਨਾਲ ਸਟੇਟਮੈਂਟ ਦੇ ਦੇਣੀ ਆ ਵੀ ਉੱਥੇ 282 ਜਿਹੜੇ ਬੰਦੇ ਸੀ ਉਹ ਮਾਰੇ ਗਏ, ਉਹ ਬੰਦੇ ਕੌਣ ਸੀ, ਕਿਹੜੀ ਉਹ ਇੰਡੀਆ ਦੀ ਫਰੀडम ਸਟਰਗਲ ਮੂਵਮੈਂਟ ਸੀ ਜਿਸ ਦੇ ਵਿੱਚੋਂ ਆ ਕੇ ਮਤਲਬ ਸ਼ਹੀਦ ਹੋਏ। ਇਹ ਜਿਹੜੀ ਸਾਰੀ ਚੀਜ਼ ਹੈ ਇੱਕ ਬੇਬੁਨਿਆਦ ਦੀ ਕਿਸਮ ਦੀ ਗੱਲ ਆ ਜਿਸ ਦਾ ਕੋਈ ਆਧਾਰ ਨਹੀਂ ਬਣਦਾ। ਆਧਾਰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ, ਤਾਂ ਹੀ ਸਾਰੀ ਕਿਸਮ ਦੇ ਲੋਕ ਚਾਹੇ ਉਹ ਇਸ ਨੂੰ ਜਿਹੜੀ ਵੀ ਈਵੈਂਟ ਸਮਝਦੇ ਆ ਉਸ ਨੂੰ ਸਮਝਣ ਦੇ ਵਿੱਚ ਉਹਨਾਂ ਨੂੰ ਸਹੂਲੀਅਤ ਹੋਏਗੀ ਔਰ ਉਹ ਇਸ ਗੱਲ ਦੇ ਉੱਤੇ ਕਨਵਿੰਸ ਵੀ ਹੋਣਗੇ। ਹੁਣ ਮੈਂ ਇੱਥੇ ਇੱਕ ਗੱਲ ਬੜੀ ਇੰਪੋਰਟੈਂਟ ਕਹਿਣੀ ਚਾਹੁੰਦਾ ਕਿ ਇਸ ਜਿਹੜੀ 1857 ਦੀ ਜਿਹੜੀ ਸਾਰੀ ਈਵੈਂਟ ਆ ਇਸ ਨੂੰ ਇੱਕੋ ਆਦਮੀ ਆ ਜਿਸ ਦਾ ਨਾਮ VD ਸਵਰਕਰ ਆ। ਉਸ ਨੇ ਕਿਤਾਬ ਲਿਖੀ ਸੀ ਬਹੁਤ ਸਾਲ ਪਹਿਲਾਂ ਕਿ ਦੀ ਫਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ 1857। ਇਹ ਬੰਦਾ ਕੌਣ ਸੀ? ਜਿਹੜਾ ਸਵਰਕਰ ਆ ਇਹ ਹਿੰਦੂ ਮਹਾਸਭਾ ਦਾ ਫਾਊਂਡਰ ਸੀਗਾ ਹਿੰਦੁਸਤਾਨ ਦੇ ਵਿੱਚ, ਔਰ ਇਹ ਜਿਹੜਾ ਗੌਡਸੇ ਸੀ ਇਹਦਾ ਫਾਲੋਅਰ ਸੀਗਾ। ਔਰ ਉਸ ਨੇ ਜਿਹਨੇ ਮਹਾਤਮਾ ਗਾਂਧੀ ਨੂੰ ਮਾਰਿਆ ਇਹ ਸਵਰਕਰ ਜਿਹਨੂੰ ਹੁਣ ਵੀਰ ਸਵਰਕਰ ਕਹਿ ਦਿੰਦੇ ਆ,
ਇਹਦਾ ਨਾਮ ਦਮੋਦਰ ਦਾਸ ਵਰਕਰ ਸੀਗਾ, ਇਸ ਦਾ ਫਾਲੋਅਰ ਸੀ। ਔਰ ਉਹਨੇ ਉਸ ਬੰਦੇ ਨੇ ਉਸ ਵੇਲੇ ਇੱਕ ਹੋਰ ਜਥੇਬੰਦੀ ਬਣਾਈ ਸੀ ਜਿਸਨੂੰ ਅਭਿਨਵ ਭਾਰਤੀ ਕਹਿੰਦੇ ਆ। ਮਰਾਠੀ ਜ਼ਬਾਨ ਦੇ ਵਿੱਚ ਅਭਿਨਵ ਭਾਰਤੀ ਦਾ ਮਤਲਬ ਆ ਨੌਜਵਾਨ ਇੰਡੀਅਨ। ਤੋ ਉਸ ਨੇ ਹੁਣ ਵੀ ਇਹੀ ਅਭਿਨਵ ਭਾਰਤੀ ਆ ਜਿਹੜੀ ਇਹ ਰਿਵਾਈਵ ਕਰ ਲਈ ਆ ਇਹਨਾਂ ਨੇ। ਔਰ ਉਹ ਅਭਿਨਵ ਭਾਰਤੀ ਦੇ ਬੰਦਿਆਂ ਨੇ ਸਮਝੌਤਾ ਐਕਸਪ੍ਰੈਸ ਦੇ ਉੱਤੇ ਬੰਬ ਬਲਾਸਟ ਕੀਤਾ, ਜਿਹਦੇ 'ਚ 60-65 ਜਿਹੜੇ ਮੁਸਲਮਾਨ ਪੈਸੇਂਜਰ ਸੀ ਉਹ ਮਾਰੇ ਗਏ। ਮੱਕਾ ਮਸਜਿਦ ਦੇ ਵਿੱਚ ਉਹਨਾਂ ਨੇ ਬਲਾਸਟ ਕੀਤਾ, ਅਜਮੇਰ ਸ਼ਰੀਫ ਦੇ ਵਿੱਚ ਉਹਨਾਂ ਨੇ ਬਲਾਸਟ ਕੀਤਾ। ਤੋ ਇਸ ਕਿਸਮ ਦੀਆਂ ਸ਼ਕਤੀਆਂ ਉੱਭਰ ਕੇ ਜਿਹੜੀਆਂ ਪੁਰਾਣੀਆਂ ਈਵੈਂਟਸ ਆ ਉਹਨਾਂ ਨੂੰ ਰੀਕਨਸਟਰਕਟ ਕਰਕੇ ਲੋਕਾਂ ਅੱਗੇ ਪੇਸ਼ ਕਰਨਾ ਚਾਹੁੰਦੀਆਂ। ਜਿਹੜੇ ਇੱਥੇ ਜੋ ਐਕਸਕੇਵੇਸ਼ਨ ਇਸ ਖੂਹ ਦੇ ਵਿੱਚ ਹੋਈ ਆ ਉਹ ਕਿਉਂ ਹੋਈ, ਉਹ ਬੰਦੇ ਕਿੱਥੋਂ ਆਏ, ਉਹ ਬੰਦੇ ਕੌਣ ਸੀ, ਉਹਨਾਂ ਦੀ ਕੀ ਧਰਮ ਸੀ, ਉਹਨਾਂ ਦੀ ਕੀ ਜ਼ਾਤ ਸੀ, ਕੀ ਉਹਨਾਂ ਦੀ ਪਹਿਚਾਣ ਸੀ, ਇਹ ਸਾਰੀ ਚੀਜ਼ ਕੰਗਾਰਾਂ ਤੋਂ ਨਹੀਂ ਹੋ ਸਕਦੀ। ਇਹ ਸਾਰੀ ਚੀਜ਼ ਹੋਏਗੀ ਜਿਹੜੇ ਉਸ ਵੇਲੇ ਦੇ ਕੰਟੈਂਪਰੇਰੀ ਡਾਕੂਮੈਂਟਸ ਆ ਜਿਹੜੇ ਬਹੁਤ ਵੱਡੀ ਵੋਲਿਊਮ ਵਿੱਚ ਹੋਣਗੇ, ਉਹਨਾਂ ਨੂੰ ਬੈਠ ਕੇ ਛਾਣਬੀਨ ਉਹਨਾਂ ਦੀ ਕਰਕੇ ਉਹਨਾਂ ਦੇ ਬੇਸਿਸ ਦੇ ਉੱਤੇ ਇੱਕ ਤੁਸੀਂ ਹਿਸਟਰੀ ਕੰਸਟਰਕਟ ਕਰਕੇ ਲੋਕਾਂ ਅੱਗੇ ਪੇਸ਼ ਕਰੋ ਤਾਂ ਕਿ ਸਾਰੇ ਲੋਕ ਉਸ ਗੱਲ ਨੂੰ ਸਹੀ ਰੰਗ ਦੇ ਵਿੱਚ, ਅਸਲੀਅਤ ਦੇ ਵਿੱਚ ਉਸ ਨੂੰ ਪਹਿਚਾਣ ਸਕਣ। ਤਾਂ ਇਹੀ ਗੱਲ ਮੈਂ ਬਾਰ-ਬਾਰ ਕਹਿ ਰਿਹਾ ਕਿ ਪਹਿਲੀ ਗਲਤੀ ਇਹ ਹੋਈ ਕਿ ਅਣਜਾਣ ਹੱਥਾਂ ਨੇ ਉਸ ਦੀ ਐਕਸਕੇਵੇਸ਼ਨ ਕੀਤੀ, ਉਸ ਦੀ ਪਟਾਈ ਕੀਤੀ। ਉਹ ਚਾਹੀਦੀ ਸੀ ਪ੍ਰੋਫੈਸ਼ਨਲ ਬੰਦਿਆਂ ਦੇ ਕੋਲ। ਉਹ ਪ੍ਰੋਫੈਸ਼ਨਲ ਜਿਹੜੇ ਬੰਦੇ ਆ ਜਿਨ੍ਹਾਂ ਦੀ ਇਸੇ ਗੱਲ ਦੀ ਟ੍ਰੇਨਿੰਗ ਹੁੰਦੀ ਆ, ਜਿਹੜੇ ਆਪਣੀ ਜ਼ਿੰਦਗੀ ਦੇ 40-40, 50-50 ਸਾਲ ਇਸ ਕੰਮ ਦੇ ਵਿੱਚ ਬਿਤਾਉਂਦੇ ਆ, ਉਹਨਾਂ ਨੇ ਐਕਸਕੇਵੇਸ਼ਨ ਦੇ ਦੌਰਾਨ ਹੀ ਕੁਝ ਐਸੇ ਐਵੀਡੈਂਸ ਕੰਸਟਰਕਟ ਕਰ ਦੇਣੇ ਸੀ ਜਿਹੜੇ ਬੜੇ ਕਨਵਿੰਸਿੰਗ ਹੋਣੇ ਸੀਗੇ। ਲੇਕਿਨ ਹੋਇਆ ਕਿ ਛੋਟੀ ਜਿਹੀ ਸ਼ੋਹਰਤ ਦੇ ਲਈ ਛੋਟੇ-ਮੋਟੇ ਕੋਈ ਬੰਦੇ ਜਿਹੜੇ ਅਨਟ੍ਰੇਨਡ ਬੰਦੇ, ਅਨਪ੍ਰੋਫੈਸ਼ਨਲ ਬੰਦੇ ਆ ਜਿਹੜੇ ਉਹ ਅੱਗੇ ਆ ਗਏ, ਉਹਨਾਂ ਨੇ ਅਖਬਾਰਾਂ ਨੂੰ ਇਸ ਕਿਸਮ ਦੀਆਂ ਸਟੇਟਮੈਂਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਇਹ ਬੜੀ ਇੱਕ ਆਪਣੇ ਆਪ ਦੇ ਵਿੱਚ ਇੱਕ ਟ੍ਰੈਜੇਡੀ ਆ। ਉਸਨੂੰ ਕੰਪਾਊਂਡ ਕਰਦੀ ਦੂਸਰੀ ਟ੍ਰੈਜੇਡੀ ਇਹ ਆ ਕਿ ਇਹ ਅਨਟ੍ਰੇਨਡ ਆਦਮੀਆਂ ਦੇ ਹੱਥ ਵਿੱਚ ਆ ਕੇ ਇਹ ਗੱਲ ਜਿਹੜੀ ਆ ਉਹ ਬੜੀ ਕਮਿਊਨਲਾਈਜ਼ ਹੋ ਗਈ ਆ। ਉਸ ਦੇ ਉੱਤੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਕਿ ਅਸੀਂ ਇਸ ਦੇ ਉੱਤੇ ਇੱਕ ਬੜਾ ਉਹ ਕਰਾਂਗੇ। ਤਾਂ ਸਾਰੀ ਚੀਜ਼ ਜਿਹੜੀ ਆ ਉਸ ਨੂੰ ਪਹਿਲਾਂ ਸਮਝ ਲਓ, ਉਸ ਨੂੰ ਵਿਚਾਰ ਲਓ, ਫਿਰ ਉਸ ਨੂੰ ਪ੍ਰੋਫੈਸ਼ਨਲ ਹੱਥਾਂ ਦੇ ਵਿੱਚ ਲੈ ਕੇ ਆਓ ਤਾਂ ਕਿ ਉਸ ਦਾ ਸਹੀ ਰੂਪ ਲੋਕਾਂ ਦੇ ਸਾਹਮਣੇ ਆਵੇ। ਇਹੀ ਮੇਰੀ ਬੇਨਤੀ ਹੈ, ਇਹੀ ਮੇਰਾ ਕਹਿਣਾ। ਮੈਂ ਬਾਰ-ਬਾਰ ਹਰ ਟੀਵੀ ਚੈਨਲ ਦੇ ਉੱਤੇ, ਅਖਬਾਰਾਂ ਰਾਹੀਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਪੰਜਾਬ ਸਰਕਾਰ ਆ ਉਹ ਇਸਦੀ ਡਿਟੇਲ ਜਾਣ ਦੇ ਵਿੱਚ ਪਤਾ ਨਹੀਂ ਕਿਉਂ ਡਰਦੀ ਆ, ਕਿਉਂ ਉਹਨੂੰ ਇੰਟਰਸਟ ਨਹੀਂ। ਇਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਇੱਕ ਮਤਲਬ ਕਾਇਰਤਾ ਦੇ ਵਿੱਚ ਗੱਲ ਕਰ ਰਹੀ ਹੈ। ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਨਿਡਰ ਹੋ ਕੇ ਗੱਲ ਕਰਨੀ ਚਾਹੀਦੀ ਹੈ, ਨਿਰਭੈ ਹੋ ਕੇ ਗੱਲ ਕਰਨੀ ਚਾਹੀਦੀ ਹੈ। ਔਰ ਜਿਹੜੀ ਸੱਚਾਈ ਹੈ ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ, ਉਸ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਤਾਂ ਮੇਰੀ ਤਾਂ ਇਹੀ ਅਪੀਲ ਆ ਸਾਰਿਆਂ ਨੂੰ, ਤੁਹਾਡੇ ਸਰੋਤਿਆਂ ਨੂੰ ਵੀ ਉਸ ਦੀ ਸੱਚਾਈ ਜਾਣਨ ਲਈ ਉਸ ਦੀ ਡੈਪਥ ਵਿੱਚ ਜਾ ਕੇ ਸਾਰੇ ਐਵੀਡੈਂਸ ਲੈ ਕੇ ਆਓ। ਉਹ ਜਿਹੜੇ ਐਵੀਡੈਂਸ ਡੀਕੋਡ ਕਰੋ ਉਹਨਾਂ ਨੂੰ, ਉਸ ਵੇਲੇ ਦੇ ਜਿਹੜੇ ਛੁਪੇ ਪਏ ਆ ਉਹ 1000 ਪੇਜਿਸ ਦੇ ਵਿੱਚ ਹੋਣਗੇ। ਇਹ ਤਾਂ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ। ਇਸ ਕਰਕੇ ਇਹ ਜ਼ਰੂਰੀ ਚੀਜ਼ ਹੈ। ਜੀ ਬਿਲਕੁਲ। ਜਿਵੇਂ ਡਾਕਟਰ ਸਾਹਿਬ ਜਿਹੜੀ ਅੱਜ ਦੀ ਜਨਰੇਸ਼ਨ ਦੇ ਹਿਸਾਬ ਨਾਲ ਪੂਰਾ ਕੇਸ ਵੇਖੀਏ ਤਾਂ ਸਾਨੂੰ ਹਾਸਾ ਵੀ ਆਉਂਦਾ ਤੇ ਸਾਨੂੰ ਦੁੱਖ ਵੀ ਹੁੰਦਾ ਹੈ। ਹਾਸਾ ਸਾਨੂੰ ਇਸ ਲਈ ਆਉਂਦਾ ਕਿ ਸਾਡੇ ਜਿਹੜੇ ਲੋਕ ਨੇ, ਸਾਡੇ ਬਜ਼ੁਰਗ ਨੇ, ਸਾਡੇ ਭੈਣ ਭਰਾ ਪੰਜਾਬ 'ਚ ਬੈਠੇ ਨੇ, ਉਹ ਇਸ ਖੂਹ ਦੇ ਵਿੱਚ ਜਾ ਕੇ ਪੈਸੇ ਸਿੱਟ ਰਹੇ ਨੇ, ਮਿੰਨਤਾਂ ਕਰ ਰਹੇ ਨੇ, ਅਰਦਾਸ ਕਰ ਰਹੇ ਕਿ ਸ਼ਾਇਦ ਉਹਨਾਂ ਦੀ ਪ੍ਰੇਅਰਸ ਪੂਰੀ ਹੋ ਜਾਵੇ। ਪਰ ਦੁੱਖ ਇਸ ਗੱਲ ਦਾ ਹੁੰਦਾ ਕਿ ਸਾਨੂੰ ਰੱਬ ਨੇ ਇੰਨੀ ਗੁਰਮਤ ਦਿੱਤੀ ਹੈ, ਸਾਨੂੰ ਰੱਬ ਨੇ ਇੰਨਾ ਦਿਮਾਗ ਦਿੱਤਾ ਹੈ, ਅਸੀਂ ਰੱਬ ਦੇ ਅੱਗੇ ਅਰਦਾਸ ਕਰਨ ਦੀ ਬਜਾਏ ਇਹਨਾਂ ਖੂਹਾਂ ਦੇ ਪਿੱਛੇ ਲੱਗੇ ਹੋਏ ਹਾਂ। ਇਹ ਤੇ ਇੱਕ ਕਈ ਅਸੀਂ ਹੋਪ ਹੀ ਕਰ ਸਕਦੇ ਹਾਂ, ਅਸੀਂ ਅਵੇਅਰਨੈਸ ਹੀ ਪੈਦਾ ਕਰ ਸਕਦੇ ਹਾਂ ਇਹਦੇ ਵਿੱਚ ਅੱਜ ਦੀ ਜਨਰੇਸ਼ਨ ਦੇ ਵਿੱਚ। ਅੱਜ ਦੇ ਕਿਉਂਕਿ ਸਾਰੀ ਜਨਰੇਸ਼ਨ ਜਿਹੜੀ ਆ, ਸਾਡੇ ਸਾਰੇ ਜਿਹੜੇ ਬਜ਼ੁਰਗ ਆ ਸਵਾਮੀਆਂ ਦੇ ਪਿੱਛੇ ਲੱਗੇ ਹੋਏ ਨੇ, ਡੇਰਿਆਂ ਦੇ ਪਿੱਛੇ ਲੱਗੇ ਹੋਏ ਨੇ, ਬਾਬਿਆਂ ਦੇ ਪਿੱਛੇ ਲੱਗੇ ਹੋਏ ਨੇ। ਇਹ ਸਿਰਫ ਇਹਨਾਂ ਦੇ ਵਿੱਚ ਅਸੀਂ ਅਵੇਅਰਨੈਸ ਹੀ ਪੈਦਾ ਕਰ ਸਕਦੇ। ਤੁਹਾਡੀ ਵਰਗੀਆਂ ਸ਼ਖਸੀਅਤਾਂ ਨੂੰ ਆਪਣੇ TV 84 ਤੇ ਲੈ ਕੇ ਆ ਕੇ ਇਹਨਾਂ ਨੂੰ ਦਿਖਾ ਕੇ ਇਹਨਾਂ ਦੀ ਅੱਖਾਂ ਖੋਲ ਸਕਦੇ ਨੇ। ਤੇ ਵੀਰ ਜੀ ਥੋੜਾ ਜਿਹਾ ਇਹਨਾਂ ਨੂੰ ਹੋਰ ਕਨਵਿੰਸ ਕਰਨ ਲਈ, ਕਿਉਂਕਿ ਸਾਡੇ ਕੋਲ 2 ਮਿੰਟ ਰਹਿ ਗਏ ਨੇ, ਥੋੜਾ ਜਿਹਾ ਇਹਨਾਂ ਨੂੰ ਹੋਰ ਕਨਵਿੰਸ ਕਰਨ ਲਈ ਜਿਸ ਤਰ੍ਹਾਂ ਜਿਹੜੇ ਇਹ ਪੂਰਵੀਏ ਸਨ, ਇਹਨਾਂ ਦੀ ਕੀ ਹਿਸਟਰੀ ਸੀ, ਕਿਵੇਂ ਇਹਨਾਂ ਨੇ ਪੰਜਾਬ ਨੂੰ ਗੁਲਾਮ ਬਣਾਇਆ, ਇਸ ਬਾਰੇ ਵੀ ਥੋੜੇ ਸ਼ਬਦਾਂ ਦੇ ਵਿੱਚ ਜਾਣਕਾਰੀ ਦਿਓ। ਦੇਖੋ, ਜਿਹੜੀ ਸੈਕੰਡ ਐਂਗਲੋ ਸਿੱਖ ਵਾਰ ਹੋਈ, ਖਾਸ ਤੌਰ ਤੇ ਤੁਸੀਂ ਜ਼ਿਕਰ ਕੀਤਾ ਸਭਰਾਉਂ ਦੀ ਬੈਟਲ ਦਾ, ਉਹ ਵਾਰ ਸੀ, ਉਹਦੇ 'ਚ ਕਈ ਬੈਟਲ ਸੀਗੀਆਂ। ਤਾਂ ਉਸ ਦੇ ਵਿੱਚ ਜਿਹੜੇ ਪੂਰਬੀਏ ਫੌਜੀ ਸੀ ਉਹਨਾਂ ਨੇ ਮਤਲਬ ਅੰਗਰੇਜ਼ਾਂ ਦੀ ਫੌਜ ਦੇ ਵਿੱਚੋਂ ਸ਼ਾਮਲ ਸੀ। ਉਹਨਾਂ ਨੇ ਜਿਹੜੇ ਸਾਡੀ ਸਿੱਖ ਫੌਜ ਆ ਉਸ ਦੇ ਨਾਲ ਲੜਾਈ ਕੀਤੀ ਔਰ ਉਸ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਸ਼ਮੂਲੀਅਤ ਸੀ।
ਬੜਾ ਜ਼ੁਲਮ ਵੀ ਹੋਇਆ, ਹਜ਼ਾਰਾਂ ਮਤਲਬ ਸਿੱਖ ਵਿਚਾਰੇ ਉਹਦੇ ਵਿੱਚ ਮਾਰੇ ਗਏ। ਤੋਂ ਲੜਾਈ ਦੇ ਵਿੱਚ ਤਾਂ ਹੁੰਦਾ, ਲੜਾਈ ਤੋਂ ਬਾਅਦ ਵੀ ਜਿਹੜਾ ਜੋ ਜ਼ੁਲਮੋ ਸਿਤਮ ਹੋਇਆ ਪੰਜਾਬ ਦੇ ਵਿੱਚ, ਉਸ ਦੀ ਵੀ ਬੜੀ ਮਤਲਬ ਦਰਦਨਾਕ ਕਹਾਣੀ ਹੈ। ਤੋਂ ਉਸ ਸਾਰੀ ਘਟਨਾਕ੍ਰਮ ਦੇ ਵਿੱਚ ਜਿਹੜੇ ਇਹ ਪੂਰਬੀ ਜਿਹੜੇ ਫੌਜੀ ਸੀ ਅੰਗਰੇਜ਼ੀ ਫੌਜ ਦੇ ਵਿੱਚ, ਉਹਨਾਂ ਦੀ ਜਿਹੜਾ ਸਾਰਾ ਰੋਲ ਆ ਉਹ ਬੜਾ ਹੀ ਮਤਲਬ ਭਿਆਨਕ ਰੋਲ ਆ, ਉਹ ਬੜਾ ਦੁਖਦਾਈ ਰੋਲ ਆ। ਤੋਂ ਇਹ ਵੀ ਇੱਕ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਛਾਪ ਆ ਕਿ ਉਹਨਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ। ਗੁਲਾਮੀ ਤੋਂ ਬਾਅਦ ਵੀ ਉਹਨਾਂ ਨੇ ਉਸ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰਾ ਜ਼ੁਲਮੋ ਸਿਤਮ ਕੀਤਾ, ਉਸ ਦੇ ਵਿੱਚ ਉਹਨਾਂ ਦੀ ਸਿੱਧੀ ਪਾਰਟਿਸਿਪੇਸ਼ਨ ਹੈ। ਤੋਂ ਇਹ ਤਾਂ ਗੱਲ ਇੱਕ ਐਸਟੈਬਲਿਸ਼ਡ ਫੈਕਟ ਆ ਜਿਹੜੀ ਕਿ ਸਿੱਖਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣੀ ਚਾਹੀਦੀ ਆ। ਔਰ ਇਹ ਇੱਕ ਹਿਸਟਰੀ ਦਾ ਪਾਰਟ ਆ, ਸਾਡੇ ਇਤਿਹਾਸ ਦਾ ਪਾਰਟ ਆ, ਜਿਹੜਾ ਕਿ ਉਜਾਗਰ ਕਰਨਾ ਚਾਹੀਦਾ ਔਰ ਲੋਕਾਂ ਨੂੰ ਉਸ ਦਾ ਅਹਿਸਾਸ ਵੀ ਹੋਣਾ ਚਾਹੀਦਾ। ਇਹ ਸਾਰੀ ਚੀਜ਼ ਸਟ੍ਰੈਟਜੀ ਹੈ। ਬਿਲਕੁਲ ਵੀਰ ਜੀ ਬਿਲਕੁਲ। ਇਸ ਤਰ੍ਹਾਂ ਪੰਜਾਬ ਦੀ ਸਰਕਾਰ ਨੂੰ ਥੋੜੀ ਸ਼ਰਮ ਹੋਣੀ ਚਾਹੀਦੀ ਕਿ ਯਾਦਗਾਰ ਉਹਨਾਂ ਦੀ ਬਣਾਈ ਜਾਂਦੀ ਹੈ ਜਿਹੜੇ ਆਪਣੇ ਸਾਡੇ ਸ਼ਹੀਦ ਹੋਏ ਨੇ, ਨਾ ਕਿ ਯਾਦਗਾਰ ਉਹਨਾਂ ਦੀ ਬਣਾਈ ਜਾਂਦੀ ਜਿਹਨਾਂ ਨੇ ਸਾਨੂੰ ਗੁਲਾਮ ਕੀਤਾ, ਸਾਡੀ ਆਜ਼ਾਦ ਹਸਤੀ ਨੂੰ ਗੁਲਾਮ ਬਣਾਇਆ। ਪਰ ਵੀਰ ਜੀ ਇਹਨਾਂ ਦੇ ਉੱਪਰ ਤਾਂ ਬਹੁਤ ਸਵਾਲ ਜਵਾਬ ਇਸ ਤਰ੍ਹਾਂ ਚੱਲਦੇ ਰਹਿਣਗੇ, ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਕਾਲਿਆਂ ਵਾਲੇ ਖੁਦ ਦੀ ਪੂਰੀ ਸੱਚਾਈ ਸਾਡੇ ਸਾਹਮਣੇ ਲਿਆਂਦੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी viewers, वक्त हो गया एक छोटे से ब्रेक था। कीप वॉचिंग न्यूज़ TV 84 द नाउ। We'll be right back after a short break.